बिस्मिल्लाहिर्रहमानिर्रहीम ते अस्सलाम वालेकुम। 3 सितंबर पाकिस्तान ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਪਹਿਲਾਂ ਤਾਂ ਜ਼ਰਾ ਕਾਊਂਟਡਾਊਨ ਚਲਾ ਲਈਏ। 87 ਦਿਨ 87 ਡੇਜ਼ 87 ਦਿਨ ਰਹਿ ਗਏ ਜੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਦੀ ਇੱਕ ਵਾਰੀ ਫੇਰ ਰਿਟਾਇਰਮੈਂਟ ਹੋਣ 'ਚ। ਆਹੋ, ਇਹ ਪਹਿਲਾਂ ਵੀ ਰਿਟਾਇਰ ਹੋ ਗਏ ਸਨ, ਤੁਹਾਨੂੰ ਚੇਤੇ ਹੋਏਗਾ। 3 ਦਿਨ ਇਹਨਾਂ ਦੀ ਸਰਵਿਸ ਦੇ ਵਿੱਚ ਐਕਸਟੈਂਸ਼ਨ ਕੀਤੀ ਗਈ ਸੀ, ਫਿਰ ਇਹਨਾਂ ਨੂੰ ਆਰਮੀ ਚੀਫ ਬਣਾਇਆ ਗਿਆ ਸੀ ਤੇ ਹੁਣ ਇਹ ਦੂਜੀ ਵਾਰੀ ਰਿਟਾਇਰ ਹੋ ਰਹੇ ਨੇ 3 ਸਾਲ ਪੂਰੇ ਕਰਨ ਤੋਂ ਬਾਅਦ। ਪਰ ਉਹ ਆਂਦੇ ਨੇ ਵੀ ਨਹੀਂ, ਮੈਂ ਨਹੀਂ ਜਾਣਾ ਖੇੜਿਆਂ ਦੇ ਨਾਲ। ਉਹ ਕਹਿੰਦੇ ਨੇ ਕਿ ਮੈਂ ਰਿਟਾਇਰ ਨਹੀਂ ਹੋਣਾ, ਮੈਨੂੰ ਹੁਣ 5 ਸਾਲ ਚਾਹੀਦੇ ਨੇ, 3 ਵੀ ਨਹੀਂ ਚਾਹੀਦੇ। ਆਂਦੇ ਨੇ ਕਾਨੂੰਨ ਬਣ ਗਿਆ ਵੀ ਆਰਮੀ ਚੀਫ 5 ਸਾਲਾਂ ਵਾਸਤੇ ਲੱਗਦਾ ਤੇ ਮੈਨੂੰ 5 ਸਾਲ ਐਕਸਟੈਂਸ਼ਨ ਦਿਓ। ਹੁਣ ਇੱਥੇ ਆ ਕੇ ਰੌਲਾ ਅੜਿਆ। ਸ਼ਰੀਫ ਖਾਨਦਾਨ ਮੇਰੇ ਖਿਆਲ ਚਾਹੁੰਦਾ ਵੀ ਪਹਿਲਾਂ 2 ਸਾਲ ਲੈ ਲਓ, ਫਿਰ 5 ਸਾਲ ਫਿਰ ਦੇ ਦੇਵਾਂਗੇ। ਉਹ ਆਂਦੇ ਨਹੀਂ, ਸਿੱਧੇ ਹੀ 5 ਸਾਲ ਮੈਨੂੰ ਦਿਓ। ਤੇ ਉਹ ਚਾਹੁੰਦੇ ਨੇ ਵੀ ਸੌਦਾ ਸੂਦਾ ਕਰੀਏ, ਦੋਹਰੇ ਵੀ ਸਾਨੂੰ ਕੋਈ ਪੁੱਛ ਲਵੇ, ਨਵਾਜ਼ ਸ਼ਰੀਫ ਸਾਹਿਬ ਨੂੰ ਦੋਹਰੇ ਵੀ ਕੋਈ ਪੁੱਛ ਲੈ ਵੀ ਤੁਹਾਡੀ ਕੀ ਹਾਲ ਹੈ, ਤੁਹਾਡਾ ਕੀ ਹਿਸਾਬ ਕਿਤਾਬ ਹੈ। ਬਹਰਹਾਲ ਇਹ ਮਾਮਲਾ ਹੈ। ਕੱਲ੍ਹ ਰਾਤੀ ਰਾਣਾ ਸਨਾਉੱਲਾ ਸਾਹਿਬ ਨੇ ਇੱਕ ARY ਦੇ ਸ਼ੋਅ ਜਿਹੜਾ ਕਿ ਮੁਹੰਮਦ ਮਾਲਿਕ ਸਾਹਿਬ ਦਾ, ਉਹਦੇ ਉੱਤੇ ਉਹਨਾਂ ਕਨਫਰਮ ਕਰ ਦਿੱਤਾ ਕਿ ਇਹ ਐਕਸਟੈਂਸ਼ਨ ਦੇ ਮਾਮਲਾ ਤੈਅ ਹੋ ਗਏ ਨੇ ਔਰ ਕੰਟੀਨਿਊਸ਼ਨ ਹੀ ਹੋਏਗੀ। ਔਰ ਮਰੀ ਦੇ ਵਿੱਚ ਇਹ ਤੈਅ ਹੋ ਗਿਆ ਕਿ ਇਹ ਹੀ ਆਰਮੀ ਚੀਫ ਸਾਹਿਬ ਜਿਹੜੇ ਨੇ ਇਹ ਹੀ ਅੱਗੋਂ ਖੇੜਿਆਂ ਦੇ ਨਾਲ ਨਹੀਂ ਜਾਣਗੇ, ਬਲਕਿ ਇੱਥੇ ਹੀ ਰਹਿਣਗੇ ਤੇ ਇਹ ਹੀ ਅੱਗੋਂ ਐਕਸਟੈਂਸ਼ਨ ਇਹਨਾਂ ਨੂੰ ਦਿੱਤੀ ਜਾਏਗੀ। ਦੂਜਾ, ਇਸ ਹਫਤੇ ਜਿਹੜੇ ਨੇ ਉਹ DG ISI ਵੀ ਰਿਟਾਇਰ ਹੋ ਰਹੇ ਨੇ, ਆਸਿਮ ਮਲਿਕ ਸਾਹਿਬ। ਉਹਨਾਂ ਨੂੰ ਅਜੇ ਤੱਕ ਕੋਈ ਨਹੀਂ ਪੁੱਛ-ਦੱਸ ਨਹੀਂ ਹੈ, ਉੱਥੋਂ ਕੋਈ ਸੁਣ-ਗੁਣ ਨਹੀਂ ਹੈ ਵੀ ਉਹਨਾਂ ਨੂੰ ਐਕਸਟੈਂਸ਼ਨ ਲੱਭ ਰਹੀ ਕਿ ਨਹੀਂ। ਕਈ ਬੰਦੇ ਆਂਦੇ ਨੇ ਵੀ ਲੱਭਣੀ ਹੈ, ਪਰ ਕਈ ਆਂਦੇ ਨੇ ਵੀ ਨਹੀਂ, ਜਾਣ ਕੇ ਫੀਲਡ ਮਾਰਸ਼ਲ ਸਾਹਿਬ ਨੇ ਉਹਨਾਂ ਨੂੰ ਗੁੱਠੇ ਲਾਇਆ ਹੈ ਤੇ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਹੈ ਉਹ ਨਹੀਂ ਲੱਭਣੀ। ਬਹਰਹਾਲ ਵੇਖਦੇ ਹਾਂ, ਜੋ ਵੀ ਹੋਇਆ ਉਹ ਸਾਹਮਣੇ ਆ ਜਾਏਗਾ ਅਗਲੇ ਚੰਦ ਦਿਨਾਂ 'ਚ। ਲੇਕਿਨ ਫੀਲਡ ਮਾਰਸ਼ਲ ਸਾਹਿਬ ਪੂਰਾ ਪਾਂਜਾ ਫਿੱਟ ਕਰਨਾ ਚਾਹੁੰਦੇ ਨੇ। ਫਿਰ ਉਹ ਆਂਦੇ ਨੇ ਮੈਨੂੰ 5 ਸਾਲ ਦੀ ਐਕਸਟੈਂਸ਼ਨ ਹੋਰ ਦਿਓ। ਅੱਛਾ ਜੀ, ਇਹ ਖਬਰ ਤਾਂ ਹੋ ਗਈ। ਹੁਣ ਜ਼ਰਾ ਦੂਜੀ ਖਬਰ ਵਾਲੇ ਪਾਸੇ ਚੱਲੀਏ। ਚੀਫ ਜਸਟਿਸ ਪਾਕਿਸਤਾਨ ਜਿਹੜੇ ਫਾਰਮ 47 ਦੇ ਚੀਫ ਜਸਟਿਸ ਨੇ, ਵੀ ਫਾਰਮ 47 ਦੇ ਜਿਹੜੇ ਚੀਫ ਜਸਟਿਸ ਸਾਹਿਬ ਨੇ, ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ ਤੇ ਬਿਆਨ ਬੜਾ ਤਗੜਾ ਹੈ। ਉਹਨਾਂ ਆਖਿਆ ਕਿਸੇ ਨੂੰ ਵੀ ਅਦਾਲਤ ਦੀ ਬੇਹੁਰਮਤੀ ਕਰਨ ਦੀ ਇਜਾਜ਼ਤ ਨਹੀਂ ਦਿਆਂਗਾ ਮੈਂ। ਉੱਠ ਹੋਏ। ਉਹਨਾਂ ਨੇ ਆਖਿਆ ਕਿ ਕਿਸੇ ਨੂੰ ਵੀ ਅਦਾਲਤ ਦੀ ਬੇਹੁਰਮਤੀ ਕਰਨ ਦੀ ਇਜਾਜ਼ਤ ਨਹੀਂ ਦਿਆਂਗੇ, ਇਹ ਬੇਹੁਰਮਤੀ ਅਸੀਂ ਆਪ ਕਰਾਂਗੇ। ਇਹ ਅਗਲਾ ਬਿਆਨ ਉਹਨਾਂ ਨੇ ਦਿੱਤਾ, ਇਹ ਤਾਂ ਮੈਂ ਤਜਜ਼ੀਆ ਕਰ ਰਿਹਾ। ਉਹਨਾਂ ਨੇ ਕਿਹਾ ਕਿਸੇ ਨੂੰ ਵੀ ਅਦਾਲਤ ਦੀ ਬੇਹੁਰਮਤੀ ਕਰਨ ਦਾ ਅਸੀਂ ਇਜਾਜ਼ਤ ਨਹੀਂ ਦੇਣੀ। ਤੇ ਭਾਈ ਜੀ, ਇਹ ਜਿਹੜੀ ਬੇਹੁਰਮਤੀ ਤੇ ਸਾਰੀ ਸਭ ਤੋਂ ਵੱਡੀ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਤੁਸੀਂ ਆਪ ਹੀ ਕਰ ਰਹੇ ਹੋ। ਅਸਦ ਤੂਰ ਸਾਹਿਬ ਨੇ ਪਿਛਲੇ ਦਿਨਾਂ 'ਚ ਆਖਿਆ ਵੀ ਜਿਹੜੇ ਆਪਣੇ ਕਾਜ਼ੀ ਲਾਨਤ ਸਾਹਿਬ ਸਨ ਡੋਨਟ ਵਾਲੇ, ਉਹਨਾਂ 'ਚ ਤੇ ਇਹਨਾਂ 'ਚ ਫਰਕ ਇਹ ਹੈ ਵੀ ਜਦੋਂ ਉਹਨਾਂ ਨੂੰ ਟਾਊਟ ਆਖਦੇ ਸਾਂ ਜਰਨੈਲਾਂ ਦਾ ਤੇ ਉਹ ਗੁੱਸਾ ਕਰਦੇ ਸਨ। ਉਹਨਾਂ ਨੇ ਕਿਹਾ ਯਾਹਿਆ ਅਫਰੀਦੀ ਸਾਹਿਬ ਦਾ ਫਰਕ ਇਹ ਹੈ ਵੀ ਇਹਨਾਂ ਨੂੰ ਟਾਊਟ ਆਖੀਏ ਗੁੱਸਾ ਨਹੀਂ ਕਰਦੇ, ਅੱਗੋਂ ਖੁਸ਼ ਹੁੰਦੇ ਨੇ, ਆਉਂਦੇ ਨੇ ਆਹੋ ਬਈ ਮੈਂ ਤੇ ਰਲ ਕੇ ਕੰਮ ਕਰਨਾ, ਮੈਂ ਟਾਊਟ ਹੈ। ਹੁਣ ਉਹਨਾਂ ਬਿਆਨ ਇਹ ਦਿੱਤਾ ਹੈ ਕਿ ਜਿਹੜੀ ਅਦਲੀਆ ਹੈ ਉਹਦੀ ਅਦਾਲਤ ਦੀ ਬੇਹੁਰਮਤੀ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ, ਬਸ ਅਸੀਂ ਆਪੇ ਹੀ ਕਰਾਂਗੇ, ਜੋ ਇਹਨਾਂ ਨੇ ਇਸਲਾਮਾਬਾਦ ਹਾਈ ਕੋਰਟ ਨਾਲ ਕੀਤਾ ਹੈ। ਤੇ ਹੁਣ ਇਸਲਾਮਾਬਾਦ ਹਾਈ ਕੋਰਟ ਦੀ ਵੀ ਗੱਲ ਤੁਹਾਡੇ ਸਾਹਮਣੇ ਰੱਖ ਦਈਏ। ਉੱਥੇ ਜਿਹੜੇ ਡੋਗਰ ਸਾਹਿਬ ਨੇ, ਉਹਨਾਂ ਨੇ ਹੁਣ ਫੁੱਲ ਕੋਰਟ ਇਜਲਾਸ ਬੁਲਾ ਲਿਆ। ਇਹ ਫੁੱਲ ਕੋਰਟ ਦਾ ਇਜਲਾਸ ਮੇਰੇ ਖਿਆਲ ਆਖਰੀ ਵਾਰੀ ਉਦੋਂ ਹੋਇਆ ਸੀ ਜਦੋਂ 6 ਜੱਜਿਸ ਨੇ ਖਤ ਲਿਖਿਆ ਸੀ ਕਿ ਸਾਨੂੰ ISI ਧੱਕੇ ਨਾਲ ਸਾਡੇ ਕੋਲੋਂ ਫੈਸਲੇ ਕਰਵਾਉਂਦੀ ਹੈ ਤੇ ਅਸੀਂ ਇਹ ਫੈਸਲੇ ਨਹੀਂ ਕਰਨਾ ਚਾਹੁੰਦੇ ਤੇ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਔਰ ਉਸ ਫੁੱਲ ਕੋਰਟ ਦੇ ਵਿੱਚ ਇਹ ਫੈਸਲਾ ਹੋਇਆ ਸੀ ਕਿ ਅੱਗੋਂ ਅਗਰ ISI ਨੇ ਜਾਂ ਜਨਰਲ ਸਾਹਿਬਾਨ ਨੇ ਸਾਨੂੰ ਤੰਗ ਕੀਤਾ ਤੇ ਫਿਰ ਇੱਕ ਅਦਾਰੇ ਦੇ ਤੌਰ ਤੇ ਇਸਲਾਮਾਬਾਦ ਹਾਈ ਕੋਰਟ ਦਾ ਜਵਾਬ ਦੇਗੀ। ਔਰ ਉਹ ਖਤ ਵੀ ਉਹਨਾਂ ਲਿਖਿਆ ਸੀ ਉੱਤੇ ਸੁਪਰੀਮ ਕੋਰਟ ਨੂੰ, ਸਾਰਿਆਂ ਨੂੰ। ਬਸ ਫਿਰ ਉਹ ਆਖਰੀ ਫੁੱਲ ਕੋਰਟ ਸੀ, ਉਸ ਤੋਂ ਬਾਅਦ ਸਾਡੇ ਜਨਰਲ ਸਾਹਿਬਾਨ ਨੇ ਇਸਲਾਮਾਬਾਦ ਹਾਈ ਕੋਰਟ ਦਾ ਅਦਾਰਾ ਹੀ ਨਹੀਂ ਰਹਿਣ ਦਿੱਤਾ। ਉਹ ਅਦਾਰੇ ਦੀ ਤਬਾਹੀ ਮਚਾ ਦਿੱਤੀ। ਉਹ ਇਸਲਾਮਾਬਾਦ ਹਾਈ ਕੋਰਟ ਜਿਹੜੀ ਕਸਟੋਡੀਅਨ ਸੀ ਹਿਊਮਨ ਰਾਈਟਸ ਦੀ, ਉਹਦੀ ਤਬਾਹੀ ਫਿਰ ਦਿੱਤੀ। ਜਸਟਿਸ ਬਾਬਰ ਸੱਤਾਰ ਸਾਹਿਬ ਨੇ ਖਤ ਲਿਖ ਛੱਡਿਆ ਜਸਟਿਸ ਡੋਗਰ ਨੂੰ। ਖਤ ਏਡੀ ਕਿ ਗੂੜੀ ਅੰਗਰੇਜ਼ੀ 'ਚ ਲਿਖਿਆ ਵੀ ਜਸਟਿਸ ਡੋਗਰ ਸਾਹਿਬ, ਤੇ ਮੇਰਾ ਮਤਲਬ ਗੂੜੀ ਉਰਦੂ ਨਹੀਂ ਪੜ੍ਹ ਪਾਉਂਦੇ, ਮੇਰੇ ਵਰਗੇ ਸੱਜਣ ਜ਼ਰਾ ਥੋੜ੍ਹਾ ਹੱਥ ਤੰਗ ਹੈ ਉਹਨਾਂ ਦਾ ਅੰਗਰੇਜ਼ੀ ਤੋਂ। ਤੇ ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਹੁਣ ਉਹ ਪੜ੍ਹਨਗੇ ਕਿਵੇਂ, ਉਹਨਾਂ ਲਈ ਤਾਂ ਪੈ ਗਈ ਮੁਸੀਬਤ। ਹੁਣ ਉਹ ਬੰਦਾ ਕਿੱਥੋਂ ਸੱਦਣਗੇ ਵੀ ਜਿਹੜਾ ਉਹਨਾਂ ਨੂੰ ਅੰਗਰੇਜ਼ੀ ਦਾ ਖਤ ਜਸਟਿਸ ਬਾਬਰ ਸੱਤਾਰ ਸਾਹਿਬ ਦਾ ਟਰਾਂਸਲੇਟ ਕਰਕੇ ਦੱਸੇਗਾ। ਬਾਬਰ ਸੱਤਾਰ ਸਾਹਿਬ ਨੇ ਬੜੀ ਗੂੜੀ ਅੰਗਰੇਜ਼ੀ 'ਚ ਭਰਵਾਂ ਕਿਸਮ ਦਾ ਜਿਹੜਾ ਹੈ ਨਾ ਜੀ ਉਹ ਭਿਉਂ ਮਾਰੇ ਨੇ ਉਹਨਾਂ ਨੇ। ਉਹਨਾਂ ਆਖਿਆ ਵੀ ਤੁਹਾਡੇ ਪੱਲੇ ਗੱਲ ਕੋਈ ਨਹੀਂ, ਤੁਸੀਂ ਅਦਾਲਤ ਦਾ ਜਿਹੜਾ ਵਕਾਰ ਹੈ ਉਹਦੀ ਮੁਕੰਮਲ ਤਬਾਹੀ ਕਰ ਦਿੱਤੀ, ਬਲਕਿ ਅਦਾਲਤ ਜਿਹੜੀ ਹੈ ਉਹਨੂੰ ਤੁਸੀਂ ਗਿਰਵੀ ਰੱਖ ਦਿੱਤਾ ਹੈ। ਇੱਥੇ ਨਾ ਕੋਈ ਕਾਨੂੰਨ ਰਹਿ ਗਿਆ, ਨਾ ਕੋਈ ਅਸੂਲ ਰਹਿ ਗਿਆ। ਬੈਂਚ ਬਦਲਦੇ ਹੋਏ ਜਿਵੇਂ ਲੋਕੀ ਕੱਛੇ ਬਦਲਦੇ ਨੇ ਮਾਜ਼ਰਤ ਦੇ ਨਾਲ ਇਸ ਲਫ਼ਜ਼ ਤੇ ਬਹਰਹਾਲ ਉਹਨਾਂ ਤਬਾਹੀ ਫੇਰ ਕੇ ਰੱਖ ਦਿੱਤੀ ਜਸਟਿਸ ਡੋਗਰ ਸਾਹਿਬ ਦੀ। ਲੇਕਿਨ ਡੋਗਰ ਸਾਹਿਬ ਨੂੰ ਕਿਉਂਕਿ ਉਹਨਾਂ ਲਈ ਮੌਜ ਦੀ ਗੱਲ ਹੈ, ਕਿਉਂਕਿ ਅੰਗਰੇਜ਼ੀ 'ਚ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਨੇ, ਉਹਨਾਂ ਨੂੰ ਕਿਹੜਾ ਸਮਝ ਆਉਣੀ ਹੈ। ਉਰਦੂ 'ਚ ਲਿਖਦੇ ਅਤੇ ਉਹਨਾਂ ਵਾਸਤੇ ਮਸਲਾ ਬਣਨਾ ਸੀ। ਉਹਨਾਂ ਨੂੰ ਕਿਉਂਕਿ ਸਮਝ ਹੀ ਨਹੀਂ ਆਉਣੀ ਵਿੱਚ ਬਾਬਰ ਸਤਾਰ ਸਾਹਿਬ ਨੇ ਮੇਰੇ ਨਾਲ ਕਰ ਕੀ ਛੱਡਿਆ, ਇਸ ਲਈ ਉਹਨਾਂ ਨੇ ਵੀ ਆਰਾਮ ਦੇ ਨਾਲ ਇਸ ਮਾਮਲੇ ਨੂੰ ਜਿਹੜਾ ਇਗਨੋਰ ਹੀ ਮਾਰਨਾ। ਅਤੇ ਬਹਰਹਾਲ ਉਹਨਾਂ ਨੇ ਖਤ ਬੜਾ ਭਰਵਾਂ ਲਿਖਿਆ। ਉੱਥੋਂ ਵੀ ਹੁਣ ਦੇਖਦੇ ਹਾਂ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ ਹੈ।
ਅੱਛਾ ਜੀ, ਅੱਗੋਂ ਇੱਕ ਲਹਿੰਗਾ, ਉਹ ਅਸੀਂ ਪਿਛਲੇ ਦਿਨਾਂ ਦੇ ਵਿੱਚ ਇੱਕ ਗਾਣਾ ਸੁਣਿਆ ਸੀ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਵੀ ਜੇ ਤੂੰ ਨੱਚੀ ਨਾ ਗੋਰੀਏ ਮੇਰੇ ਨਾਲ, ਮੈਨੂੰ ਹੁਣ ਉਹਦੇ ਐਗਜ਼ੈਕਟ ਵਰਡ ਨਹੀਂ ਯਾਦ ਹੈ, ਕਿਤੇ ਕਿਤੇ ਵੱਜਦਾ ਸੁਣ ਲੈਂਦਾ ਮੈਂ, ਕਿਤੋਂ ਲੰਘ ਰਿਹਾ ਹਾਂ ਜਾਂ ਅੱਜ ਕੱਲ੍ਹ ਦੀ ਜੈਨ ਜ਼ੀ ਵਗੈਰਾ ਬਹੁਤਾ ਸੁਣਦੀ ਸੀ ਉਹ, ਅਤੇ ਜੇ ਤੂੰ ਨੱਚੀ ਨਾ ਮੇਰੇ ਨਾਲ ਗੋਰੀਏ ਤੇ ਮੈਂ ਲਹਿੰਗੇ ਤੇ ਸ਼ਰਾਬ ਡੋਲ ਦੂੰ। ਉਹ ਤੇ ਅਸੀਂ ਸੁਣਿਆ ਸੀ ਵੀ ਉਹ ਲਹਿੰਗਾ, ਮੇਰਾ ਮਤਲਬ ਹੈ ਵੀ ਇਹ ਵੀ ਵੈਸੇ ਅਜੀਬ ਹੀ ਗੱਲ ਸੀ ਉਸ ਮੁੰਡੇ ਦੀ, ਸ਼ਾਇਰ ਦੀ ਲਿਖਣ ਦੀ, ਵੀ ਕੁੜੀ ਦੇ ਪਿਓ ਨੇ ਲਹਿੰਗਾ ਲੈ ਕੇ ਦਿੱਤਾ, ਮਾਮੇ ਖਾਂ ਤੂੰ ਸ਼ਰਾਬ ਲਹਿੰਗੇ ਤੇ ਪਾ ਕੇ ਤੇ ਲਹਿੰਗਾ ਖਰਾਬ ਕਰ ਦੇਂਗਾ, ਤੂੰ ਛਿੱਤਰ ਖਾਣੇ ਨੇ। ਲੇਕਿਨ ਬਹਰਹਾਲ ਚਲੋ ਗਾਣਾ ਗਾਣ 'ਚ ਤੇ ਲਿਖਣ ਦੇ ਵਿੱਚ ਕੀ ਫ਼ਰਕ ਪੈਂਦਾ, ਉਹਨੇ ਲਿਖ ਛੜਿਆ ਕਿ ਜੀ ਜੇ ਤੂੰ ਮੇਰੇ ਨਾਲ ਨੱਚੀ ਨਾ ਤੇ ਮੈਂ ਲਹਿੰਗੇ ਤੇ ਜਿਹੜੀ ਨਾ ਉਹ ਸ਼ਰਾਬ ਡੋਲ ਦੇਣੀ। ਬੜੇ ਵਿਆਹਾਂ ਤੋਂ ਚੱਲਦਾ ਰਿਹਾ ਗਾਣਾ, ਡਾਂਸ ਡੂੰਸ ਹੁੰਦੇ ਰਹੇ ਨੇ। ਅੱਜ ਕੱਲ੍ਹ ਸਾਡੀ ਕੌਮ ਵੀ ਤੁਹਾਨੂੰ ਪਤਾ ਪੂਰੀ ਜਿਹੜੀ ਹੈ ਡਾਂਸ ਦੇ ਉੱਤੇ ਬਹੁਤ ਜ਼ਿਆਦਾ ਅੱਜ ਕੱਲ੍ਹ ਸਾਡੀ ਮਹਾਰਤ ਹੋਈ ਹੈ ਵਿਆਹਾਂ ਦੇ ਉੱਤੇ। ਤੇ ਇੰਝ ਹੀ ਲੱਗਦਾ ਮੈਨੂੰ ਕਿ ਇਹ ਸਾਰੇ ਬਾਲੀਵੁੱਡ ਦੇ ਹੀ ਵਿਆਹ ਨੇ। ਇੱਕ ਦਿਨ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ, ਬਲਕਿ ਤੁਹਾਨੂੰ ਇੱਕ ਵੀਡੀਓ ਵਿਖਾ ਦਿੰਦੇ ਆ, ਜਵਾਨ ਇਹ ਸੀੜੀਆਂ ਚੜ੍ਹ ਰਿਹਾ ਜ਼ਨਾਨੀ ਨੂੰ ਚੁੱਕ ਕੇ, ਤੇ ਉਸ ਤੋਂ ਬਾਅਦ ਉਹ ਮਾਂ ਪਿਓ ਨੂੰ ਪਤਾ ਨਹੀਂ ਨਾ ਹੁੰਦਾ ਵੀ ਇਹਨਾਂ ਨੇ ਕਿਹੜੇ ਕਿਹੜੇ ਖੇਖਣ ਕਰਨੇ ਨੇ। ਅੱਜ ਕੱਲ੍ਹ ਤਾਂ ਫਰੈਂਚ ਕਿਸ ਵੀ ਹੋ ਰਹੇ ਨੇ, ਉਹਨਾਂ ਦੀਆਂ ਵੀਡੀਓ ਵੀ ਬਣ ਰਹੀਆਂ ਨੇ, ਮਾਂ ਪਿਓ ਦੇ ਸਾਹਮਣੇ ਹੀ ਹੋ ਰਹੇ ਨੇ। ਬਸ ਮੈਂ ਤੁਹਾਡੇ ਅੱਗੇ ਹੱਥ ਜੋੜਦਾ ਵੀ ਇੱਥੇ ਕੀ ਰੁਕ ਜਿਓ, ਕਿਤੇ ਅਗਲੇ ਕੰਮ ਦਾ ਵੀ ਫੀਤਾ ਇੱਥੇ ਹੀ ਨਾ ਕੱਟਣਾ ਸਾਰਿਆਂ ਦੇ ਸਾਹਮਣੇ। ਮੇਰਾ ਮਤਲਬ ਅਗਰ ਕਿਸ ਦਿਨ ਇਹ ਫੈਸਲਾ ਕਰੋ ਵੀ ਅਸੀਂ ਸਾਰੇ ਕੰਮ ਹੀ ਸਾਰਿਆਂ ਦੇ ਸਾਹਮਣੇ ਕਰਨੇ ਨੇ, ਤੇ ਥੋੜ੍ਹੀ ਜਿਹੀ ਮਿਹਰਬਾਨੀ ਕਰਨਾ, ਇਹ ਅਗਲੀ ਜਿਹੜੀ ਨਸਲ ਹੈ ਇਹਨਾਂ ਨੂੰ ਬਹਾ ਕੇ ਸਮਝਾਓ। ਜੇ ਨਹੀਂ ਸਮਝਦੇ ਲਿੱਤਰ ਪੌਲਾ ਕਰੋ, ਇਹਨਾਂ ਨੂੰ ਸਮਝਾਓ ਵੀ ਪੁੱਤਰ ਸਾਡਾ ਇਹ ਕਲਚਰ ਨਹੀਂ ਹੈ, ਸਾਡੇ ਕਰਨ ਵਾਲੇ ਕੰਮ ਨਹੀਂ। ਬਹਰਹਾਲ ਇਹ ਜਿਹੜਾ ਜਵਾਕ ਹੈ ਇਹਨੂੰ ਵੇਖੋ, ਇਹਨੇ ਕੁੜੀ ਚੁੱਕੀ ਹੈ ਤੇ ਪੌੜੀਆਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨ ਡਿਆ, ਤੇ ਦਰਮਿਆਨ 'ਚ ਜਾ ਕੇ ਡਿੱਗ ਪਿਆ। ਉਹ ਜਿਹੜੀ ਕਾਕੀ ਹੈ ਉਹ ਵੀ ਵਿਚਾਰੀ ਜਾ ਡਿੱਗੀ, ਉਹਦੀ ਭਾਵੇਂ ਰੀੜ੍ਹ ਦੀ ਹੱਡੀ ਤੋੜ ਛੜੀ ਹੋਵੇ ਉੱਥੇ ਹੀ, ਤੇ ਲਹਿੰਗਾ ਸ਼ਹਿੰਗਾ ਵੀ ਸਾਰਾ ਖਿੱਲਰ ਖੁੱਲਰ ਗਿਆ, ਤੇ ਆਪਣੀ ਵੀ ਮੇਰਾ ਖਿਆਲ ਚੁੱਕ ਨਿਕਲ ਗਈ ਹੈ। ਭਾਈ ਮੇਰੇ ਜੇ ਇਹੋ ਜਿਹੇ ਕੰਮ ਕਰਨੇ ਸੀ ਤੇ ਫਿਰ ਮਾਂ ਆਪਣੀ ਨੂੰ ਦੱਸਣਾ ਸੀ, ਉਹ ਕੁੜੀ ਵੀ ਉਹੋ ਜਿਹੀ ਲੱਭਦੇ, ਜਾਂ ਤੈਨੂੰ ਕੋਈ ਮੇਰਾ ਮਤਲਬ ਕੁੜੀ ਦੇ ਥਾਂ ਬੱਕਰੀ ਬੁੱਕਰੀ ਲੱਭ ਦਿੰਦੇ, ਛਲਾਰੂ ਚੁੱਕ ਕੇ ਤਾਂ ਚੜ੍ਹ ਜਾਂਦਾ ਤੂੰ ਕੋਈ। ਔਰ ਇਹ ਫਿਰ ਇਹੋ ਜਿਹੀਆਂ ਹਰਕਤਾਂ ਕਰਨੀਆਂ ਉਹ ਜਿਹੀਆਂ ਕੁੜੀਆਂ ਲੱਭੋ। ਫਿਰ ਇਹ ਹੁਣ ਅਗਰ ਆਪਣੀ ਔਕਾਤ ਤੋਂ ਭਾਰੇ ਮਾਲ ਨੂੰ ਹੱਥ ਪਾਓਗੇ, ਮਤਲਬ ਕਿ ਆਪਣੀ ਔਕਾਤ ਤੋਂ ਭਾਰਾ ਜੀਵਨ ਸਾਥੀ ਚੁੱਕੋਗੇ, ਤੇ ਫਿਰ ਤਾਂ ਤੁਹਾਡਾ ਮਾਮਲਾ ਜਿਹੜਾ ਉਹ ਖਰਾਬ ਹੋ ਜਾਏਗਾ। ਤੇ ਇਹ ਥੋੜ੍ਹਾ ਜਿਹਾ ਫਿਲਮਾਂ 'ਚੋਂ ਨਿਕਲੋ, ਇਹ ਜ਼ਰਾ ਅਸਲ ਜ਼ਿੰਦਗੀ 'ਤੇ ਆਓ, ਤੁਹਾਡੀ ਮਿਹਰਬਾਨੀ ਹੈ। ਤੇ ਇਹ ਹੁਣ ਬਹਰਹਾਲ ਇਹ ਜਿਹੜੀ ਮਹਿੰਗਾ ਲਹਿੰਗਾ ਜਿਹੜਾ ਜੀ ਸਾਡੀ ਸਟੋਰੀ ਸੀ, ਉਹ ਗੱਲ ਪਤਾ ਨਹੀਂ ਕਿਹੜੇ ਪਾਸੇ ਨਿਕਲ ਗਈ। ਐਡੀਸ਼ਨਲ ਆਈਜੀ ਨੇ ਪੁਲਿਸ ਦੇ ਲਾਹੌਰ ਦੇ ਵਿੱਚ, ਪੰਜਾਬ ਦੇ ਵਿੱਚ, ਉਹਨਾਂ ਨੇ ਆਪਣੀ ਧੀ ਨੂੰ 1.25 ਕਰੋੜ ਰੁਪਈਏ ਦਾ ਲਹਿੰਗਾ ਲੈ ਕੇ ਦਿੱਤਾ ਵਿਆਹ ਦੇ ਉੱਤੇ। ਹਾਂਜੀ, ਇਹ ਅੰਸਾਰੀ ਸਾਹਿਬ ਨੇ, ਲਾਹੌਰ ਦੇ ਵਿੱਚ ਇੱਕ ਸਾਫੀ ਨੇ, ਉਹਨਾਂ ਨੇ ਇਹ ਖਬਰ ਬ੍ਰੇਕ ਕੀਤੀ। ਅੰਸਾਰੀ ਸਾਹਿਬ ਦੀ ਖਬਰ ਹੈ, ਉਹ ਕਹਿੰਦੇ ਨੇ ਕਿ ਜੀ ਐਡੀਸ਼ਨਲ ਆਈਜੀ ਨੇ ਆਪਣਾ ਪੰਜਾਬ ਪੁਲਿਸ ਦੇ, ਉਹਨਾਂ ਦੀ ਧੀ ਦਾ ਵਿਆਹ ਹੋਇਆ ਤੇ 1.25 ਕਰੋੜ ਦਾ ਜਿਹੜਾ ਨਾ ਉਹ ਲਹਿੰਗਾ ਉਹਨਾਂ ਨੂੰ ਲੈ ਕੇ ਦਿੱਤਾ ਉਹਨਾਂ ਨੇ। ਹੁਣ ਜ਼ਾਹਿਰ ਹੈ ਬਈ ਜਦੋਂ ਮਾਲ ਪਾਣੀ ਐਡੀ ਕਰਪਸ਼ਨ ਨਾਲ ਇਕੱਠਾ ਕੀਤਾ ਹੋਵੇ ਤਾਂ 1.25 ਕਰੋੜ ਦਾ ਲੈ ਕੇ ਦੇਣ, ਭਾਵੇਂ 1.25 ਅਰਬ ਦਾ ਲੈ ਕੇ ਦੇਣ। ਇਹ ਸਾਰੀ ਜਿੰਨੀਆਂ ਦਿਹਾੜੀਆਂ ਇਸ ਵੇਲੇ ਲੱਗ ਰਹੀਆਂ ਨੇ, ਹੁਣ ਤੁਹਾਨੂੰ ਲੱਗਦਾ ਵੀ ਜਿਹੜੀ ਬਾਜੀ ਮੇਰੀ ਐਡੀਆਂ ਮਹਿੰਗੀਆਂ ਜੁੱਤੀਆਂ ਕੱਪੜੇ ਇਹ ਪੱਲਿਓਂ ਪਾਉਂਦੀ ਹੈ। ਮੇਰਾ ਉਹਦਾ ਭਾਅ ਸਫਦਰ ਤੇ ਤੁਹਾਨੂੰ ਪਤਾ ਹੈ ਕਿ ਇਹੋ ਜਿਹੇ ਕੰਮ ਨਹੀਂ ਕਰਦਾ, ਉਹ ਤੇ ਦੇਸੀ ਆਦਮੀ ਹੈ ਔਰ ਆਪਣੀ ਜ਼ਿੰਦਗੀ ਅੱਛੀ ਗੁਜ਼ਾਰਦਾ, ਉਹ ਦੇਸੀ ਕੱਪੜਿਆਂ 'ਚ ਦੇਸੀ ਹਿਸਾਬ ਕਿਤਾਬ ਹੈ ਸਾਰਾ ਉਹਦੇ। ਮੇਰਾ ਮਤਲਬ ਉਹ ਇਹੋ ਜਿਹੇ ਬੇਈਮਾਨੀ ਦੇ ਕੰਮ ਨਹੀਂ ਕਰਦਾ, ਨਾ ਉਹਨਾਂ ਦਾ ਹਿੱਸਾ ਬਣਦਾ। ਉਹ ਵੀ ਬਣ ਸਕਦਾ ਸੀ ਨਾ, ਮੇਰਾ ਮਤਲਬ ਉਹ ਵੀ ਚਲੋ ਦਾਦੂ ਲਾਉਂਦਾ ਨਾਲ ਵੀ ਇਹੋ ਜਿਹੀਆਂ ਜੁੱਤੀਆਂ ਕੱਪੜੇ ਪਾਉਂਦਾ, ਪਰ ਉਹਨੇ ਆਪਣੇ ਆਪ ਨੂੰ ਕੰਮ ਸਾਦਾ ਹੀ ਰੱਖਿਆ, ਉਹਨੇ ਹੀ ਪੈਰ ਫੈਲਾਏ ਨੇ ਜਿੰਨੀ ਚਾਦਰ ਹੈ। ਇਸੇ ਵਜ੍ਹਾ ਤੋਂ ਮੈਂ ਉਹਦਾ ਇਹਤਰਾਮ ਕਰਦਾ ਭਾਅ ਸਫਦਰ ਦਾ। ਲੇਕਿਨ ਇਹ ਜਿਹੜੇ ਆਈਜੀ ਸਾਹਿਬ ਨੇ, ਹੁਣ ਇਹਨਾਂ ਕੋਲੋਂ ਅਗਰ ਕਿਸੇ ਨੇ ਪੁੱਛ ਲਿਆ ਵੀ ਤੁਹਾਡੀ ਤਨਖਾਹ ਕਿੱਥੇ, ਇਹ ਸਿਰਫ ਤੁਸੀਂ ਸਰਕਾਰੀ ਅਫਸਰਾਂ ਦੇ ਕੋਲੋਂ ਬੱਚਿਆਂ ਦੇ ਜਿਹੜੇ ਵਿਆਹ ਕਰਦੇ ਨੇ, ਸਾਰਿਆਂ ਦੀ ਮੈਂ ਗੱਲ ਨਹੀਂ ਕਰਦਾ, ਜਿਹੜੇ ਕਰਪਟ ਨੇ ਉਹਨਾਂ ਦੀ ਗੱਲ ਕਰਦਾ, ਬੱਚਿਆਂ ਦੇ ਜਿਹੜੇ ਵਿਆਹ ਕਰਦੇ ਨੇ ਜਿਹੋ ਜਿਹੇ, ਤੇ ਜੋ ਕੁਝ ਉਹਨਾਂ ਨੂੰ ਦਿੰਦੇ ਨੇ, ਤੇ ਬੱਚਿਆਂ ਨੂੰ ਜਿਹੜੇ ਬਾਹਰ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ ਮਾਲ ਪਾਣੀ ਜਿਹੜਾ ਲੁੱਟਿਆ ਹੁੰਦਾ ਉਹਦੇ ਨਾਲ ਪੜ੍ਹਾਉਂਦੇ ਨੇ, ਬਾਹਰ ਜਿਹੜੀਆਂ ਜਾਇਦਾਦਾਂ ਬਣਾਉਂਦੇ ਨੇ, ਇਹ ਪੁੱਛ ਲਓ ਤੇ ਇਹਦਾ ਜਵਾਬ ਤੁਹਾਨੂੰ ਕਿਤੇ ਨਹੀਂ ਲੱਭੇਗਾ। ਲੇਕਿਨ ਇਕੱਲੇ ਫਿਰ ਸਰਕਾਰੀ ਅਫਸਰਾਂ ਨੇ ਤਾਂ ਨਹੀਂ ਨਾ, ਇੱਥੇ ਜਰਨੈਲਾਂ ਨੇ ਵੀ, ਤੇ ਮੇਰਾ ਮਤਲਬ ਇੱਥੇ ਸਾਰਿਆਂ ਨੇ ਸਟਾਫ ਆਇਆ ਹੋਇਆ ਹੈ। ਇਹ ਇੰਝ ਹੀ ਹੈ ਵੀ ਜੂਸ ਦਾ ਡੱਬਾ ਤੁਹਾਡਾ ਹੈ, ਪਰ ਥੱਲਿਓਂ ਦੀ ਕਿਸੇ ਨੇ ਸਟਾਫ ਆਇਆ ਤੇ ਉਹ ਥੱਲਿਓਂ ਦੀ ਖਿੱਚੀ ਜਾ ਰਿਹਾ ਉਸ ਜੂਸ ਨੂੰ। ਇਹ ਹੀ ਜਰਨਲ ਤੇ ਬਿਊਰੋਕਰੇਟ ਤੇ ਸਿਆਸਤਦਾਨ ਤੁਹਾਡੇ ਨਾਲ ਕਰ ਰਹੇ ਨੇ, ਤੇ ਮੀਡੀਆ ਕਿਹੜਾ ਪਿੱਛੇ ਤੇ ਦੂਸਰੇ ਕਿਹੜੇ ਪਿੱਛੇ ਨੇ, ਸਾਰਿਆਂ ਦਾ ਇੱਕੋ ਹੀ ਹਾਲ ਹੈ। ਅੱਛਾ ਜੀ, ਅੱਗੋਂ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ। ਇੱਕ ਤੇ ਸਾਡੇ ਤੁਹਾਨੂੰ ਪਤਾ ਵੀ ਇੱਥੇ ਬੰਦੇ ਰਿਟਾਇਰ, ਇੱਥੇ ਮੈਂ ਕਿਸੇ ਅਹੁਦੇ ਦੀ ਗੱਲ ਨਹੀਂ ਕਰ ਰਿਹਾ, ਬੰਦੇ ਗੁੱਸਾ ਕਰ ਜਾਂਦੇ ਨੇ ਕਿਉਂਕਿ ਮਿਸਾਲ ਕੁੱਤੇ ਦੀ ਹੈ, ਤਾਂ ਕਿਸੇ ਨੇ ਆਖ ਦੇਣਾ ਮੈਨੂੰ ਕੁੱਤਾ ਆਖਿਆ। ਇੱਥੇ ਬੰਦੇ ਰਿਟਾਇਰ ਬਾਅਦ 'ਚ ਹੁੰਦੇ ਨੇ, ਸਾਰੀ ਉਮਰ ਪਾਕਿਸਤਾਨ 'ਚ ਗੁਜ਼ਾਰਦੇ ਨੇ ਔਰ ਉਸ ਤੋਂ ਬਾਅਦ ਇੰਝ ਨਿਕਲਦੇ ਨੇ। ਇਸ ਸਲਾਬ ਤੋਂ ਇੱਕ ਵੇਖ ਲਓ ਸਟੋਰੀ, ਕਹਾਣੀ। ਘਰ ਪੂਰਾ ਪਾਣੀ ਦੇ ਨਾਲ ਭਰਿਆ, ਕੁੱਤੇ ਨੂੰ 3 ਵਾਰੀ ਕਸ਼ਤੀ 'ਚ ਰੱਖਿਆ ਜਾਂ 4 ਵਾਰੀ, ਹਰ ਵਾਰੀ ਛਾਲ ਮਾਰ ਕੇ ਵਾਪਸ ਘਰ ਚਲਾ ਜਾਂਦਾ। ਉਹ ਕਹਿੰਦਾ ਮੈਂ ਘਰ ਛੱਡ ਕੇ ਨਹੀਂ ਜਾਣਾ। ਉਹਦੀ ਵਫਾਦਾਰੀ ਵੇਖੋ। ਤੇ ਦੂਜੇ ਪਾਸੇ ਜਿਹੜੇ ਆਪਣੇ ਆਪ ਨੂੰ ਬੜਾ ਹੀ ਬਿਹਤਰ ਸਮਝਦੇ ਨੇ, ਅਸ਼ਰਫੁਲ ਮਖਲੂਕਾਤ ਸਮਝਦੇ ਨੇ, ਉਹਨਾਂ ਦੀ ਹਾਲਤ ਵੇਖੋ ਵੀ ਉਹ ਖਾਂਦੇ ਪੀਂਦੇ, ਲੁੱਟ ਮਾਰ, ਕਰਪਸ਼ਨ ਹਰ ਸ਼ੈ ਇੱਥੇ ਕਰਦੇ ਨੇ। ਰਿਟਾਇਰਮੈਂਟ ਤੋਂ ਬਾਅਦ ਫੌਰੀ ਤੌਰ 'ਤੇ ਇੱਥੋਂ ਭੱਜਦੇ ਨੇ ਤੇ ਜ਼ਿੰਦਗੀ ਜਿਹੜੀ ਹੈ ਉਹ ਕਿਤੇ ਜਾ ਕੇ ਹੋਰ ਗੁਜ਼ਾਰਦੇ ਨੇ।
ਅਗਲੇ ਪਾਸੇ ਜੀ ਲਾਹੌਰ ਦੇ ਵਿੱਚ ਮੈਡੀਕਲ ਦੀਆਂ ਕਿਤਾਬਾਂ 'ਚ ਇਹ ਬਾਈ ਵਧੀਆ ਕੰਮ ਕੀਤਾ। ਮੇਰੀ ਬਾਜੀ ਨੂੰ ਵੀ ਦੱਸੋ ਇਹ ਕੰਮ, ਕਿਉਂਕਿ ਬਾਜੀ ਕੋਲ ਵੀ ਅਜੇ ਪਈਆਂ ਨੇ ਕਿਤਾਬਾਂ, ਉਹ ਭਾਵੇਂ ਪੜ੍ਹੀਆਂ ਨਹੀਂ ਪਰ ਖਰੀਦੀਆਂ ਤੇ ਸੀ ਨਾ। ਉਹ ਕਾਲਜ ਵਾਲਿਆਂ ਦਾ ਬੇੜਾ ਗਰਕ ਜਾਏ, ਕਿੰਗ ਐਡਵਰਡ ਵਾਲਿਆਂ ਦਾ, ਉਹਨਾਂ ਕੱਢ ਛੱਡਿਆ ਸੀ, ਤੇ ਕਿਤਾਬਾਂ ਤਾਂ ਨਵੀਆਂ ਹੀ ਰਹਿ ਗਈਆਂ। ਅੱਛਾ, ਬਾਜੀ ਦੀਆਂ ਕਿਤਾਬਾਂ ਸਭ ਤੋਂ ਨਵੀਆਂ ਜੇ, ਕਿਉਂਕਿ ਪੜ੍ਹੀਆਂ ਹੀ ਨਹੀਂ, ਕਦੀ ਖੋਲੀਆਂ ਹੀ ਨਹੀਂ। ਬਾਜੀ ਖੋਲ੍ਹਦੀ, ਪੜ੍ਹਦੀ, ਕੋਈ ਨੋਟਸ ਬਣਾਉਂਦੀ, ਕੋਈ ਲਾਈਨ ਲਾਉਂਦੀ ਉਹਨਾਂ ਦੇ ਉੱਤੇ, ਕੋਈ ਚਾਹ ਡੁੱਲਦੀ, ਕੋਈ ਉਹਦਾ ਸਫਾ ਜਿਹੜਾ ਉਹ ਮੁੜਦਾ, ਕੋਈ ਮੇਰਾ ਮਤਲਬ ਹੈ ਕਿ ਉੱਤੇ ਸੌ ਜਾਂਦੀ ਪੜ੍ਹਦੀ, ਕੋਈ ਕਿਤਾਬ ਜਿਹੜੀ ਟੇੜੀ ਹੋ ਜਾਂਦੀ, ਜਾਂ ਕਿਤੇ ਨਾਲ ਲੈ ਕੇ ਸਫ਼ਰ ਕਰ ਰਹੀ ਹੁੰਦੀ, ਉਹ ਡਿੱਗਦੀ ਕਿਤਾਬ ਦਾ, ਕੋਈ ਨੁੱਕਰ ਭੁਰ ਜਾਂਦੀ। ਬਾਜੀ ਦੀਆਂ ਕਿਤਾਬਾਂ ਸਭ ਤੋਂ ਨਵੀਆਂ ਹੋਣੀਆਂ ਨੇ ਪੂਰੇ ਮੈਡੀਕਲ ਕਾਲਜ, ਕਿਉਂਕਿ ਕਦੀ ਖੋਲੀਆਂ ਹੀ ਨਹੀਂ ਅਸੀਂ, ਨਵੀਆਂ ਲੈ ਕੇ ਘਰ ਰੱਖ ਛੜੀਆਂ। ਲੇਕਿਨ ਹੁਣ ਬਾਜੀ ਤੋਂ ਵੀ ਉੱਤੇ ਕੋਈ ਜਵਾਨ ਪਿਆ, ਉਹ ਫਜ਼ਲੁਰ ਰਹਿਮਾਨ ਉਹਦਾ ਨਾਂ ਹੈ। ਇਹ ਮੌਲਾਨਾ ਫਜ਼ਲੁਰ ਰਹਿਮਾਨ ਨਹੀਂ, ਇਹ ਕੋਈ ਹੋਰ ਪੇਸ਼ਾਵਰ ਦਾ ਰਿਹਾਇਸ਼ੀ ਹੈ ਫਜ਼ਲੁਰ ਰਹਿਮਾਨ। ਉਹਨੇ ਲਾਹੌਰ ਤੋਂ 13 ਕਿਲੋ ਆਈਸ ਜਿਹੜੀ ਹੈ ਉਹਨੂੰ ਘੋਲ ਘਾਲ ਕੇ ਪਾਣੀ 'ਚ, ਤੇ ਕਿਤਾਬਾਂ ਦੇ ਜਿਹੜੇ ਸਫ਼ੇ ਸਨ ਉਹਨਾਂ ਨੂੰ ਪਿਆ ਦਿੱਤਾ। ਕਿਤਾਬਾਂ ਦੇ ਜਿਹੜੇ ਸਫ਼ੇ ਸਨ ਉਹਨਾਂ ਨੂੰ ਪਿਆ ਦਿੱਤਾ, ਉਹਨਾਂ ਚੂਸ ਲਿਆ, ਡਿਪ ਕਰ ਦਿੱਤਾ ਨਾ ਉਹਦੇ ਵਿੱਚ ਆਈਸ ਨੂੰ, ਤੇ ਉਹ 13 ਕਿਲੋ ਆਈਸ ਜਿਹੜੀ ਉਹ ਇਸ ਤਰੀਕੇ ਨਾਲ ਉਹ ਬਾਹਰ ਭੇਜਣ ਦੀ ਕੋਸ਼ਿਸ਼ ਕਰ ਰਿਹਾ ਸੀ ਕੋਰੀਅਰ ਕੰਪਨੀ ਦੇ ਥਰੂ। ਉਹ ਫੜਿਆ ਗਿਆ, ਉਹਦੀ ਹੁਣ ਰਿਪੋਰਟ ਵੀ ਜਿਹੜੀ ਹੈ ਉਹ ਕਰਵਾ ਲਈ ਗਈ ਹੈ, ਤੇ ਹੁਣ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਜ਼ਾਹਿਰ ਹੈ ਪੈਸੇ ਲੈ ਕੇ ਉਹਨੂੰ ਛੱਡ ਦੇਣਗੇ। ਇਹ ਤਾਂ ਮੌਜਾਂ, ਜਦੋਂ ਕੇਸ ਤਗੜਾ ਆ ਜਾਂਦਾ ਨਾ ਔਰ ਪਾਰਟੀ ਵੀ ਪੈਸਿਆਂ ਵਾਲੀ ਆਉਂਦੀ ਹੈ, ਤੇ ਅਮੂਮੀ ਤੌਰ ਤੇ ਦੁਨੀਆ 'ਚ ਕੀ ਸੋਚਿਆ ਜਾਂਦਾ ਹੈ ਕਿ ਲਓ ਵੀ ਇਹ ਬੰਦਾ ਹੁਣ ਨਿਸ਼ਾਨੇ ਇਬਰਤ ਬਣੇਗਾ, ਇਹਨੇ ਬੜਾ ਵੱਡਾ ਜੁਰਮ ਕੀਤਾ ਹੈ, ਇਹਦੇ ਖਿਲਾਫ ਕਾਰਵਾਈ ਹੋਏਗੀ। ਸਾਡੇ ਪਾਕਿਸਤਾਨ ਦੇ ਵਿੱਚ ਅਜੀਬ ਹੀ ਕੰਮ ਹੈ, ਜਦੋਂ ਤਗੜਾ ਕੇਸ ਆਉਂਦਾ ਸਮਝ ਲਓ ਵੀ ਮੌਜਾਂ ਲੱਗ ਗਈਆਂ ਪੁਲਿਸ ਵਾਲਿਆਂ ਦੀਆਂ, ਹੁਣ ਉਹਨਾਂ ਨੂੰ ਰੁਪਈਏ ਲੱਭਣਗੇ। ਉੱਤੋਂ ਜੱਜ ਸਾਹਿਬ ਦੀਆਂ ਮੌਜਾਂ ਉਸ ਤੋਂ ਬਹੁਤੀਆਂ ਲੱਗ ਗਈਆਂ, ਉਹ ਵੀ ਜ਼ਮਾਨਤ ਸ਼ਮਾਨਤ ਦੇਣ ਦੇ। ਉੱਤੋਂ ਵਕੀਲਾਂ ਦੀਆਂ ਮੌਜਾਂ ਉਸ ਤੋਂ ਬਹੁਤੀਆਂ ਲੱਗ ਗਈਆਂ, ਤੇ ਜੇ ਮੀਡੀਆ ਰਿਪੋਰਟ ਕਰਨ ਡਿਆ ਤਾਂ ਕਈ ਵਾਰੀ ਉਹਨਾਂ ਦੀਆਂ ਮੌਜਾਂ ਲੱਗ ਜਾਂਦੀਆਂ ਨੇ। ਤੇ ਇੱਥੇ ਜਿਹੜੇ ਵੱਡੇ ਕੇਸ ਨੇ, ਭਾਰੇ ਕੇਸ ਨੇ, ਉਹ ਮੌਜਾਂ ਲਵਾਉਣ ਵਾਸਤੇ ਲੱਗਦੇ ਨੇ, ਹੋਰ ਉਹਨਾਂ ਦੇ ਵਿੱਚ ਕੰਮ ਕੋਈ ਨਹੀਂ। ਤੇ ਇਹਨਾਂ ਨੇ ਜਨਾਬ ਉਹ ਕਿਤਾਬਾਂ ਦੇ ਵਿੱਚ 13 ਕਿਲੋ ਹੀਰੋਇਨ ਜਿਹੜੀ ਹੈ ਉਹ ਐਕਸਪੋਰਟ ਕਰਨ ਦੀ ਕੋਸ਼ਿਸ਼ ਕੀਤੀ। ਅਗਲਾ ਕੇਸ ਸੁਣ ਲਓ, ਇਹ ਲਾਹੌਰ ਹਾਈ ਕੋਰਟ ਦਾ ਜੇ। ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਸਾਹਿਬਾ ਇੱਕ 6 ਸਾਲ ਪਹਿਲਾਂ ਕਾਨਾ, ਇਹ ਜਿਹੜਾ ਇਲਾਕਾ ਹੈ ਲਾਹੌਰ ਦੇ ਨਾਲ, ਉੱਥੋਂ ਇੱਕ ਬੱਚੀ ਜਿਹੜੀ ਫੌਜ਼ੀਆ ਬੀਬੀ 29 ਸਾਲ ਦੀ, ਇੱਕ ਬੇਟੇ ਦੀ ਮਾਂ ਸੀ, ਉਹ ਗਾਇਬ ਹੋ ਗਈ, ਔਰ ਉਹ 6 ਸਾਲ ਤੋਂ ਗਾਇਬ ਹੈ, ਔਰ ਉਹ ਲੱਭੀ ਨਹੀਂ। ਬੱਚਾ ਜਿਹੜਾ ਉਹ ਨਾਨੀ ਦੇ ਕੋਲ ਹੈ, ਤੇ ਉਹ ਕੇਸ ਹੁਣ ਸੁਣਿਆ ਜਾ ਰਿਹਾ ਸੀ। ਪਹਿਲਾਂ ਤਾਂ ਜ਼ਰਾ ਗੌਰ ਕਰੋ ਕਿ ਹਾਈ ਕੋਰਟ ਨੂੰ 6 ਸਾਲ ਲੱਗ ਗਏ ਇਸ ਕੇਸ ਨੂੰ ਸੁਣਦਿਆਂ। ਉਹਦਾ ਖਾਤੂਨ ਕਹਿ ਲਓ, ਬੱਚੀ ਕਹਿ ਲਓ, 29 ਸਾਲ ਦੀ ਜਿਹੜੀ ਹੈ, ਉਹਦਾ ਕਿਸੇ ਨੂੰ ਕੋਈ ਪਤਾ ਨਹੀਂ ਵੀ ਕਿੱਧਰ ਗਈ ਹੈ। ਹਾਈ ਕੋਰਟ ਕੇਸ ਸੁਣ ਰਹੀ ਹੈ, ਔਰ ਕੇਸ ਵੀ ਸਾਡੀ ਮੁਅੱਜ਼ਜ਼ ਚੀਫ ਜਸਟਿਸ ਆਲੀਆ ਨੀਲਮ ਸਾਹਿਬਾ ਸੁਣ ਰਹੇ ਨੇ। ਤੇ ਉਹਨਾਂ ਨੇ ਕੇਸ ਦੇ ਵਿੱਚ ਜਿਸ ਵੇਲੇ ਗੱਲਬਾਤ ਸ਼ੁਰੂ ਹੋਈ, ਤੇ ਵਕੀਲ ਨੇ ਇਲਜ਼ਾਮ ਲਾਇਆ ਕਿ ਖਾਤੂਨ ਨੂੰ ਜਿੰਨਾਤ ਨੇ ਗਾਇਬ ਕੀਤਾ ਹੈ। ਵਕੀਲ ਨੇ ਇਲਜ਼ਾਮ ਲਾਇਆ ਕਿ ਖਾਤੂਨ ਨੂੰ, ਇਹ ਜਿਹੜੇ ਜ਼ਾਹਿਰ ਜਿਹੜੇ ਮੁਲਜ਼ਮ ਹੋਣਗੇ ਉਹਨਾਂ ਦੇ ਵਕੀਲ ਨੇ ਅੱਗੋਂ ਜਵਾਬ ਦਿੱਤਾ ਹੋਣਾ ਕਿ ਜਿੰਨਾਤ ਨੇ ਕੁੜੀ ਨੂੰ ਗਾਇਬ ਕੀਤਾ ਹੈ। ਤੇ ਉਹਦੇ 'ਚ ਆਲੀਆ ਨੀਲਮ ਸਾਹਿਬਾ ਨੇ ਵੀ ਘੱਟ ਨਹੀਂ ਕੀਤੀ। ਅੱਜ ਕੱਲ੍ਹ ਤੇ ਬਾਈ ਜਿਹੜਾ ਕੋਈ ਬੰਦਾ ਗੋਲੇ ਤੇ ਬੇਗੀ ਸੁੱਟਦਾ ਨਾ ਤਾਸ਼ ਦੇ ਪੱਤਿਆਂ ਦੇ ਵਿੱਚ, ਤੇ ਅੱਗੋਂ ਅਗਲੇ ਬੰਦੇ ਜਿਹੜੇ ਨੇ ਬਾਦਸ਼ਾਹ ਨਹੀਂ ਸੁੱਟਦੇ, ਸਿੱਧਾ ਯੱਕਾ ਹੀ ਸੁੱਟਦੇ ਨੇ। ਅੱਗੋਂ ਆਲੀਆ ਨੀਲਮ ਸਾਹਿਬਾ ਨੇ ਸਿੱਧਾ ਯੱਕਾ ਸੁੱਟਿਆ ਉਹਦੇ ਉੱਤੇ। ਉਹਨਾਂ ਨੇ ਕਿਹਾ ਹੈ ਕਿ ਅੱਛਾ ਫਿਰ ਇਸ ਤਰ੍ਹਾਂ ਕਰੋ, ਜਿੰਨਾਤ ਨੂੰ ਵੀ ਇਹਦੇ ਵਿੱਚ ਜਿਹੜਾ ਨਾਮਜ਼ਦ ਕਰ ਦਿਓ, ਉਹਨਾਂ ਨੂੰ ਵੀ ਪਾਰਟੀ ਬਣਾ ਦਿਓ, ਤੇ ਮੈਂ ਉਹਨਾਂ ਨੂੰ ਵੀ ਨੋਟਿਸ ਕਰ ਦਿੰਦੀ ਹਾਂ, ਜਿੰਨਾਤ ਵੀ ਆ ਜਾਣ, ਉਹਨਾਂ ਕੋਲੋਂ ਵੀ ਉਹਨਾਂ ਦਾ ਮੌਕਫ ਸੁਣਦੇ ਆ ਵੀ ਤੁਸੀਂ ਇਹ ਗਾਇਬ ਕਿਉਂ ਕੀਤਾ। ਫਿਰ ਉਹਨਾਂ ਪੁੱਛਿਆ ਵੀ ਬੱਚਾ ਕਿੱਥੇ ਉਸ ਖਾਤੂਨ ਦਾ, ਉਹਨਾਂ ਕਿਹਾ ਜੋ ਨਾਨੀ ਕੋਲ। ਉਹਨਾਂ ਨੇ ਕਿਹਾ ਉਹ ਨਹੀਂ ਗਾਇਬ ਕੀਤਾ। ਹੁਣ ਬਹਰਹਾਲ ਉਹਨਾਂ ਨੇ ਜਿਹੜੇ ਇੱਕ ਸਦੀਕ ਕਮਿਆਣਾ ਸਾਹਿਬ ਨੇ, ਉਹ ਵੀ ਜੈਨੀ ਨੇ ਵੈਸੇ, ਉਹਨਾਂ ਨੇ ਆਖਿਆ ਕਿ ਜੀ ਹੁਣ ਬੱਚੀ ਜਿਹੜੀ ਹੈ ਇਹਨੂੰ CCPO ਲਾਹੌਰ ਨੂੰ ਕਿਹਾ ਕਿ ਮਗਵੀ ਖਾਤੂਨ ਨੂੰ ਬਾਜ਼ਿਆਬ ਕਰਕੇ ਪੇਸ਼ ਕਰੋ। ਤੇ ਇਹ ਮਜ਼ਾਹੀਆ ਰਿਮਾਰਕਸ ਉੱਥੇ ਅਦਾਲਤ 'ਚ ਹਾਸਾ ਖੇਡਾ ਹੁੰਦਾ ਰਿਹਾ। ਲੇਕਿਨ ਜ਼ਰਾ ਗੌਰ ਕਰੋ ਕਿ 29 ਸਾਲ ਦੀ ਖਾਤੂਨ 6 ਸਾਲ ਤੋਂ ਗਾਇਬ ਹੈ, ਤੇ ਅਦਾਲਤਾਂ ਦੇ ਵਿੱਚ ਠੱਠਾ ਹੋਣ ਡਿਆ। ਤੇ ਸਾਡੇ ਚੀਫ ਜਸਟਿਸ ਸਾਹਿਬ ਉੱਤੋਂ ਕਹਿੰਦੇ ਨੇ ਅਦਾਲਤ ਦੀ ਤੋਹੀਨ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿਆਂਗਾ, ਮਤਲਬ ਅਸੀਂ ਇਹ ਆਪ ਸਿਆਣੇ ਹੱਥੀਂ ਆਪ ਇਹ ਕੰਮ ਕਰਾਂਗੇ, ਕੋਈ ਹੋਰ ਕਿਉਂ ਕਰੇ। ਅੱਛਾ ਜੀ, ਅੱਗੋਂ ਜ਼ਰਾ ਚੱਲਨੇ। ਖਵਾਜਾ ਆਸਿਫ ਸਾਹਿਬ ਨੂੰ ਅੱਜ ਕੱਲ੍ਹ ਮੰਦਰ ਦਾ ਘੰਟਾ ਬਣਾਇਆ, ਜਿਹੜਾ ਆਉਂਦਾ ਵਜਾ ਕੇ ਚਲਾ ਜਾਂਦਾ, ਇੰਝ ਹੀ ਵਜਾਉਂਦਾ ਜਿਵੇਂ ਘੰਟਾ। ਉਹ ਆਂਦੇ ਨਾ ਵੀ ਤੂੰ ਮੇਰਾ ਘੰਟਾ ਵਜਾ ਲੈ ਬਈ, ਆ ਕੇ ਜਿਹੜੀ ਵੀ ਘੰਟੀ ਟੱਲ ਵਗੈਰਾ ਹੁੰਦਾ, ਉਹ ਆਂਦੇ ਨੇ ਵੀ ਤੂੰ ਉਹ ਵਜਾ ਲਾ ਭਾਈ। ਇਹ ਖਵਾਜਾ ਆਸਿਫ ਸਾਹਿਬ ਨੂੰ ਤਾਂ ਇੰਝ ਹੀ ਘੰਟਾ ਬਣਾਇਆ, ਜਿਹੜਾ ਬੰਦਾ ਵੀ ਲੰਘਦਾ ਉਹ ਘੰਟਾ ਵਜਾ ਕੇ ਨਿਕਲ ਜਾਂਦਾ ਉਹਨਾਂ ਦਾ। ਇਹ ਇੱਕ ਪਟਵਾਰੀ ਹੈ, ਖਵਾਜਾ ਸਾਹਿਬ ਦਾ ਆਪਣਾ ਹੀ ਬੰਦਾ ਹੈ। ਉਹਨੇ ਜਿੰਨੀਆਂ ਕਿ ਗੰਦੀਆਂ ਗਾਲਾਂ ਕੱਢੀਆਂ ਨੇ, ਖਬਰ ਤੇ ਮੈਂ ਉਰਦੂ ਵੀਲੌਗ ਦੇਤੀ, ਤੁਸੀਂ ਆਖੋਗੇ ਰਿਪੀਟ ਕਰ ਰਹੇ ਨੇ, ਮੈਂ ਵਜ੍ਹਾ ਦੱਸਣਾ ਕਿਉਂ ਰਿਪੀਟ ਕਰ ਰਿਹਾ। ਮੇਰੀ ਜਾਨ ਖਾ ਲਈ ਹੈ ਲੋਕਾਂ ਨੇ, ਉਹ ਮੈਂ ਤੁਹਾਨੂੰ ਅੱਗੋਂ ਦੱਸਦਾ ਵੀ ਕਦ ਤੋਂ ਜਾਨ ਖਾ ਲਈ। ਖਵਾਜਾ ਆਸਿਫ ਸਾਹਿਬ ਨੂੰ ਇਸ ਪਟਵਾਰੀ ਨੇ, ਜਿਨਨੇ ਖਵਾਜਾ ਆਸਿਫ ਸਾਹਿਬ ਨੂੰ ਹੀ ਵੋਟ ਦਿੱਤੇ, ਉਹਨਾਂ ਦਾ ਹੀ ਵੋਟਰ ਸਪੋਰਟਰ ਹੈ, ਉਹਨਾਂ ਨੇ ਜ਼ਾਹਿਰ ਉਹਦੀ ਟ੍ਰੇਨਿੰਗ ਕੀਤੀ ਹੋਣੀ, ਉਹਨੇ ਖਵਾਜਾ ਸਾਹਿਬ ਨੂੰ ਪੁਣ ਕੇ ਰੱਖ ਦਿੱਤਾ। ਮਤਲਬ ਇਹੋ ਜੀ ਗੰਦੀ ਗਾਲ ਕੱਢੀ ਹੈ ਵੀ ਬੰਦੇ ਨੂੰ ਯਕੀਨ ਕਰੋ ਮੁੜਕਾ ਆ ਜਾਂਦਾ ਇੱਕ ਵਾਰੀ ਸੁਣ ਕੇ। ਮੇਰੀ ਗੱਲ ਤੁਸੀਂ ਸਮਝਦੇ ਹੋ ਨਾ ਵੀ ਮਤਲਬ ਇਹੋ ਜੀ ਜ਼ਾਤ ਦੀ ਗਾਲੀ ਕੱਢੀ ਹੈ ਵੀ ਕੰਨਾਂ ਦੇ ਵਾਲ ਸੜ ਜਾਂਦੇ ਨੇ ਸੁਣ ਕੇ। ਉਹ ਹੁਣ ਗਾਲਾਂ ਏਡੀਆਂ ਕਿ ਗੰਦੀਆਂ ਨੇ, ਉਹ ਤਾਂ ਮੈਂ ਆਪ ਨਹੀਂ ਸੁਣ ਸਕਦਾ, ਤੇ ਇੱਥੇ ਤੁਹਾਨੂੰ ਤੇ
ਮੇਰੀਆਂ ਮਾਵਾਂ ਵੀ ਸੁਣਦੀਆਂ ਨੇ, ਭੈਣਾਂ ਵੀ ਸੁਣਦੀਆਂ ਨੇ, ਬੱਚੀਆਂ ਵੀ ਸੁਣਦੀਆਂ ਨੇ, ਬਜ਼ੁਰਗ ਵੀ ਸੁਣਦੇ ਨੇ, ਇੱਥੇ ਤਾਂ ਨਹੀਂ ਚਲਾ ਸਕਦਾ ਮੈਂ ਉਹ। ਤੇ ਸਾਡੀ ਜਿਹੜੀ ਟੀਮ ਹੈ ਉਹਨੇ ਉਹਨੂੰ ਬੀਪ ਕਰ ਦਿੱਤਾ ਵੀਡੀਓ ਨੂੰ, ਤੇ ਉਹਦੇ 'ਚ ਕੋਈ ਗਾਲ ਨਹੀਂ। ਲੇਕਿਨ ਮੈਂ ਪਹਿਲਾਂ ਜ਼ਰਾ ਇੱਕ ਵਾਰੀ ਸੁਣ ਲਓ, ਤੁਹਾਨੂੰ ਉਹ ਬੰਦੇ ਦੇ ਜਿਹੜੇ ਐਕਸਪ੍ਰੈਸ਼ਨ ਨੇ, ਜਿੰਨੀ ਵਾਰੀ ਬੀਪ ਹੋਈ ਹੈ, ਗਾਲਾਂ ਤਾਂ ਨਹੀਂ ਸੁਣਨਗੀਆਂ, ਲੇਕਿਨ ਉਹ ਜਿੰਨੀ ਵਾਰੀ ਬੀਪ ਹੋਈ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹਨੇ ਕਿਹੋ ਜਿਹਾ ਤੋਨਾ ਫਿੱਟ ਕੀਤਾ ਹੈ। ਉਹ ਅਜ਼ਮਾ ਬੁਖਾਰੀ ਤੇ ਐਵੇਂ ਹੀ ਕਹਿੰਦੀ ਸੀ, ਹਾਫਿਜ਼ ਜੀ ਤੁੰਨ ਕੇ ਰੱਖੋ। ਅਸਲ ਹੈ ਵੀ ਇਹ ਕੋਈ ਹਾਫਿਜ਼ ਹੀ ਹੈ ਮੇਰਾ ਖਿਆਲ, ਇਹਨੇ ਜਿਹੋ ਜਿਹਾ ਤੁੰਨ ਕੇ ਰੱਖਿਆ, ਇਹੋ ਜਿਹਾ ਤਾਂ ਮੈਂ ਨਹੀਂ ਵੇਖਿਆ। ਇਹ ਜ਼ਰਾ ਸੁਣੋ। इथों वोट खाजा साहब मच्छा भट्ट चौधरी बशीर ਤੁਹਾਨੂੰ ਵੋਟ ਦਿੱਤਾ ਹੈ ਜੀ। ਤੁਸੀਂ ਗਲੀ ਫੇਰ ਨਹੀਂ ਬਣਾਈ, ਤੁਸੀਂ ਬਗੈਰ ਤੋਂ ਤਜਰਬਾ ਤੁਹਾਡੀ ਵੇਖੋ ਹਾਲ ਸਾਡੇ ਭਾਈ ਸਾਰਾ ਗਲੀ 'ਚ ਪਾਣੀ ਖਲੋਦਾ, ਕਿਹਨੇ ਠੀਕ ਕਰਨਾ ਹੈ? ਉਹ ਸ਼ਕੀਲ ਚੌਧਰੀ ਬਸ਼ੀਰ ਦੇ ਮੁੰਡਿਆ ਚੇਅਰਮੈਨ ਨੂੰ ਤੁਹਾਡੀ ਗਲੀ ਦੇ ਵਿੱਚ ਸਾਰਾ ਪਾਣੀ ਖਲੋਦਾ ਦਾ। ਸੁਣ ਲਿਆ ਜੀ। ਹੁਣ ਤੁਸੀਂ ਕਹੋਗੇ ਵੀ ਇਹ ਤਾਂ ਗਿੱਲ ਸਾਹਿਬ ਤੁਸੀਂ ਉਰਦੂ 'ਚ ਵੀ ਦੱਸ ਦਿੱਤੀ ਗੱਲ, ਇਹ ਹੁਣ ਇੱਥੇ ਕਿਉਂ ਦੱਸਣ ਡਏ ਹੋ? ਇਹ ਮੈਂ ਇਸ ਤੋਂ ਇੱਥੇ ਦੱਸਣ ਡਿਆ ਕਿ ਮੇਰੀ ਜਾਨ ਖਾ ਲਈ ਹੈ ਮੇਰੇ ਸੱਜਣਾ ਦੇ ਮਿੱਤਰਾਂ ਨੇ, ਜਿਨ੍ਹਾਂ ਦੇ ਕੋਲ ਮੇਰਾ ਨੰਬਰ ਹੈ। ਉਹ ਆਂਦੇ ਨੇ ਗਿੱਲ ਸਾਹਿਬ ਬੀਪ ਵਾਲੀ ਸੁਣਾਤੀ, ਅਸੀਂ ਅਸਲ ਸੁਣਨੀ ਹੈ, ਸਾਨੂੰ ਅਸਲ ਵੀਡੀਓ ਦਿਓ, ਜਿਹੜੀ ਐਡੀਟਡ ਨਹੀਂ ਉਹ ਸਾਨੂੰ ਵੀਡੀਓ ਦਿਓ, ਅਸੀਂ ਖਵਾਜਾ ਆਸਿਫ ਨੂੰ ਗਾਲਾਂ ਪੈਂਦੀਆਂ ਸੁਣਨੀਆਂ। ਮੈਂ ਉਹਨਾਂ ਨੂੰ ਆਖਿਆ ਦੁਸ਼ਮਣ ਮਰੇ ਖੁਸ਼ੀ ਨਾ ਕਰੀਏ, ਸੱਜਣਾ ਵੀ ਇੱਕ ਦਿਨ ਮਰ ਜਾਣਾ, ਕਿਸੇ ਬੰਦੇ ਨੂੰ ਵੀ ਗਾਲਾਂ ਪੈਂਦੀਆਂ ਜਿਹੜੀਆਂ ਉੱਤੇ ਰਾਜ਼ੀ ਨਹੀਂ ਹੋਈਦਾ। ਮੈਂ ਗਾਲਾਂ ਨੂੰ ਕੰਡੈਮ ਕਰਦਾ। ਰਿਪੋਰਟ ਇਸ ਲਈ ਕਰਨੀ ਪੈਂਦੀ ਕਿ ਮੇਰਾ ਫਰਜ਼ ਹੈ ਜੋ ਕੁਝ ਹੁੰਦਾ ਉਹ ਤੁਹਾਡੇ ਸਾਹਮਣੇ ਰੱਖਣਾ। ਬਾਹਰਲ ਉਹ 'ਚੋਂ ਇੱਕ ਦੋ ਸੱਜਣ ਐਸੇ ਨੇ, ਔਰ ਯਕੀਨ ਕਰੋ ਇੱਕ ਉਹਨਾਂ ਦੇ ਵਿੱਚੋਂ ਬਹੁਤ ਹੀ ਆਲਾ ਮਿਲਟਰੀ ਦਾ ਅਫਸਰ ਰਿਟਾਇਰ ਹੋਏ ਨੇ ਰੀਸੈਂਟਲੀ, ਇਹ ਕੋਈ ਸਾਲ ਖੰਡ ਪਹਿਲਾਂ, 2 ਸਾਲ ਮਤਲਬ ਕਿ 3 ਸਾਲ ਪਹਿਲਾਂ। ਉਹਨਾਂ ਮੈਨੂੰ ਕਿਹਾ ਵੀ ਨਹੀਂ ਗਿੱਲ ਸਾਹਿਬ ਫਿਰ ਯਾਰੀ ਕੋਈ ਨਹੀਂ ਕਿ ਜੇ ਤੁਸੀਂ ਮਿਹਰਬਾਨੀ ਕਰਕੇ ਵੀਡੀਓ ਮੈਨੂੰ ਫਰਾਹਮ ਨਾ ਕਰੋ, ਮੈਨੂੰ ਇਹ ਚਾਹੀਦੀ ਹੈ। ਮੈਂ ਉਹਨਾਂ ਨੂੰ ਵੀਡੀਓ ਘੱਲ ਦਿੱਤੀ। ਉਹਨਾਂ ਕਿਹਾ ਜੀ ਮੈਂ ਇਹ ਲੂਪ ਤੇ ਲਾਈ ਹੈ, 5 ਵਾਰੀ ਸੁਣ ਚੁੱਕੇ ਹਾਂ ਤੇ ਮੇਰਾ ਹਾਸਾ ਨਹੀਂ ਬੰਦ ਹੋਣ ਡਿਆ। ਹੁਣ ਉਸ ਗਾਲ ਦੇ ਵਿੱਚ ਹਾਸੇ ਵਾਲੀ ਗੱਲ ਤੇ ਕੋਈ ਨਹੀਂ, ਤਰਾਹ ਨਿਕਲਣ ਵਾਲੀ ਗੱਲ ਹੈ। ਤੇ ਹੁਣ ਤੁਹਾਡੀ ਮਿਹਰਬਾਨੀ ਕਿਤੇ ਕਮੈਂਟਸ ਦੇ ਵਿੱਚ ਉਹ ਹੁਣ ਅਸਲ ਵੀਡੀਓ ਨਾ ਮੰਗਣਾ, ਕਿਉਂਕਿ ਉਹ ਨਾ ਤੁਹਾਨੂੰ ਦਿੱਤੀ ਜਾ ਸਕਦੀ ਨਾ ਵਿਖਾਈ ਜਾ ਸਕਦੀ। ਆਪ ਕਿਤੋਂ ਲੱਭਦੀ ਹੈ ਤੇ ਲੱਜ ਲਓ। ਮੈਂ ਨਹੀਂ ਦੇ ਸਕਦਾ, ਇਹ ਜੁਰਮ ਮੈਂ ਨਹੀਂ ਕਰ ਸਕਦਾ। ਬਾਹਰਲ ਮੇਰੇ ਤੇ ਕੰਨਾਂ 'ਚ ਧੂੰਆਂ ਕੱਢ ਛੱਡਿਆ ਜੇ, ਮੈਂ ਤੁਹਾਡੇ ਸਾਹਮਣੇ ਜੋ ਰੱਖ ਸਕਦਾ ਸਾਂ ਉਹ ਰੱਖ ਦਿੱਤਾ। ਤੇ ਖਵਾਜਾ ਸਾਹਿਬ ਜਿਹੜੇ ਨੇ ਉਹਨਾਂ ਨੂੰ ਜ਼ਾਹਿਰ ਹੈ ਮੰਦਰ ਦੇ ਘੰਟੇ ਤਰ੍ਹਾਂ ਅਗਲੇ ਵਜਾਈ ਜਾ ਰਹੇ ਨੇ, ਤੇ ਖਵਾਜਾ ਸਾਹਿਬ ਇਸ ਵੇਲੇ ਵੱਜ ਰਹੇ ਨੇ। ਮੈਨੂੰ ਲੱਗਦਾ ਵੀ ਖਵਾਜਾ ਸਾਹਿਬ ਦੀ ਜਿਹੜੀ ਹੈ ਨਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਾਮਤ ਬਹੁਤੀ ਆਉਣ ਵਾਲੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇਰਾ ਬਰਾਕਾ।